ਤੁਹਾਡੇ ਫਾਦਰ ਸਾਹਿਬ ਕਿੰਨਾ ਕੁ ਯਾਦ ਕਰਦੇ ਸਨ ਆਪਣੇ ਚੱਕ ਨੰਬਰ 17 ਨੂੰ? ਉਹਨਾਂ ਨੂੰ ਤੇ ਸ਼ਰਾਬ ਚਾਹੀਦੀ ਸੀ, ਉਹਨਾਂ ਨੂੰ ਜੂਦਣਾ ਕੋਈ ਨਹੀਂ। ਅੱਛਾ ਜੀ, ਸ਼ਰਾਬ ਪੀਂਦੇ ਆਦੀ ਸਨ? ਮੈਂ ਤਾਂ ਇੱਥੇ ਤਾਂ ਜਿਸ ਵੇਲੇ ਉਹਨਾਂ ਦੀ ਡੈਥ ਹੋਈ ਹੈ, ਹਾਂਜੀ, ਬੋਤਲ ਉਹਨਾਂ ਦੇ ਨਾਲ ਹੀ ਰੱਖ ਦਿੱਤੀ ਸੀ। ਮੈਂ ਕਿਹਾ ਜਾਵੇ ਤੂੰ ਵੀ ਨਾਲ ਹੀ। ਅੱਛਾ, ਕੀ ਨਾਂ ਜੀ ਆਪਣਾ? ਮੇਰਾ ਨਾਂ ਦਲਜੀਤ ਸਿੰਘ। ਦਲਜੀਤ ਸਿੰਘ। ਹਾਂਜੀ। ਤੁਹਾਡੇ ਪਿਤਾ ਜੀ ਦਾ? ਸਰਦਾਰ ਅਮਰ ਸਿੰਘ। ਸਰਦਾਰ ਅਮਰ ਸਿੰਘ। ਤੇ ਦਾਦਾ ਜੀ ਚੇਤੇ? ਸਰਦਾਰ ਸੰਤ ਸਿੰਘ। ਕਿਹੜੀ ਬਰਾਦਰੀ ਆਪਣੀ? ਜੱਟ ਕਾਲੋ। ਮੇਰਾ ਜਨਮ ਹੋਇਆ ਜੀ ਡਿਸਟ੍ਰਿਕਟ ਲਹਿਰਪੁਰ, ਤਹਿਸੀਲ ਜਿਹੜਾ ਦਾ 117 ਚ। ਪਿਛਲਾ ਪਿੰਡ ਸਾਡਾ ਸਿਆਲਕੋਟ ਸੀ, ਪਹਿਲਾਂ ਸਿਆਲਕੋਟ ਸਾਂ, ਉੱਥੋਂ ਫਿਰ ਸਾਨੂੰ ਜ਼ਮੀਨਾਂ ਸਾਡੇ ਵਡੇਰਿਆਂ ਨੂੰ ਇੱਥੇ ਮਿਲੀਆਂ ਸਨ। ਸਿਆਲਕੋਟ ਵਿੱਚ ਕਿਹੜਾ ਪਿੰਡ ਹੁੰਦਾ ਸੀ ਤੁਹਾਡਾ? ਧਮਥਲ। ਧਮਥਲ ਤੋਂ ਉੱਠ ਕੇ ਗਏ ਹੋ ਬਾਹਰ ਚ? ਹਾਂਜੀ, ਬਾਹਰ ਚ। 1947 ਦੇ ਵਿੱਚ ਮੇਰੀ ਉਮਰ ਸੀ ਤਕਰੀਬਨ 15-16। ਮੈਂ ਉਦੋਂ ਨਵੀਂ ਚ ਪੜ੍ਹਦਾ ਹੁੰਦਾ। ਕਿਹੜੇ ਸਕੂਲ ਪੜ੍ਹਦੇ ਸੀ? ਮੈਂ ਅੱਜ ਕੱਲ੍ਹ ਉਹ ਸਕੂਲ ਹੈ ਜੀ ਨਕੋਦਰ ਰੋਡ ਤੇ, ਖਾਲਸਾ ਹਾਈ ਸੈਕੰਡਰੀ ਸਕੂਲ। ਉੱਥੇ ਖਾਲਸਾ ਹਾਈ ਸਕੂਲ ਹੁੰਦਾ ਸੀ। ਉਹ ਕਿਹੜੇ ਪਿੰਡ ਚ ਹੁੰਦਾ ਸੀ? ਇਹ ਲਹਿਰਪੁਰ ਚ ਹੁੰਦਾ ਸੀ ਸ਼ਹਿਰ ਤੇ। ਉੱਥੇ ਮੇਰੇ ਪਿਤਾ ਜੀ ਨੌਕਰੀ ਕਰਦੇ ਸਨ। ਹਾਂਜੀ। ਜ਼ਮੀਨ ਜਿਹੜੀ ਸੀ ਸਾਡੀ ਉਹ ਠੇਕੇ ਦੇ ਦੇਣੀ। ਖੇਡਣ ਦਾ ਬੜਾ ਸ਼ੌਕ ਸੀ, ਹਾਕੀ ਦੇ ਬੜੇ ਟਾਪ ਦੇ ਪਲੇਅਰ ਸਨ ਉਸ ਜ਼ਮਾਨੇ 'ਚ। ਉਹ ਵੀ ਉਸੇ ਜੀ ਪੜ੍ਹੇ ਸਨ ਤੇ ਮੈਂ ਵੀ ਉਸੇ ਜੀ ਪੜ੍ਹਿਆ। ਜਿਹੜੇ ਤੁਹਾਡੇ ਜਮਾਤੀ ਸਨ ਸਾਰੇ ਸਿੱਖ ਸਨ ਕਿ ਮੁਸਲਮਾਨ ਵੀ ਸਨ? ਮਿਲੇ ਮਿਲੇ। ਉਹ ਉੱਥੇ ਸਕੂਲ ਵੱਖਰਾ ਹੁੰਦਾ ਸੀ ਉਹਨਾਂ ਦਾ, ਮੁਸਲਿਮ ਹਾਈ ਸਕੂਲ। ਚੱਕ ਨੰਬਰ 117। ਉਸ ਪਿੰਡ 'ਚ ਤੁਹਾਡਾ ਘਰ ਕਿੱਥੇ ਸੀ? ਸਨ ਇੱਦਾਂ ਦੇ ਹਿਸਾਬ ਨਾਲ ਤੁਸੀਂ ਸਾਡੇ 3 ਘਰ ਇਕੱਠੇ। 2 ਚਾਚੇ ਸਨ ਮੇਰੇ, ਯਾਨੀ ਮੇਰੇ ਜਿਹੜਾ ਦਾਦਾ ਜੀ ਸਨ, 3 ਭਰਾ ਸਨ। ਮੇਰੇ ਦਾਦਾ ਜੀ ਦੇ ਭਰਾ, ਦਾਦਾ ਜੀ ਉਹਨਾਂ ਦਾ ਸੰਤ ਸਿੰਘ ਸੀ। ਜਿਹੜੇ ਉਹਨਾਂ ਦੇ ਚਾਚੇ ਦੇ ਭਰਾ ਸਨ, ਇੱਕ ਨਾਲ ਨਾਰਾਇਣ ਸਿੰਘ ਸੀ, ਇੱਕ ਨਾਲ ਜਵਾਨ ਸਿੰਘ ਸੀ, ਇੱਕ ਨਾਲ ਸਰਦਾਰ ਇੰਦਰ ਸਿੰਘ, ਉਹ SP ਰਿਟਾਇਰ ਹੋਏ ਸਨ। ਬਹਾਦਰ ਸਿੰਘ, ਸਰਦਾਰ ਸ਼ਮਸ਼ੇਰ ਸਿੰਘ। ਮੇਰਾ ਬਾਪ ਤਾਂ ਇਕੱਲਾ ਹੀ ਸੀ। ਇਹਨਾਂ ਦੇ ਅੱਗੋਂ 3 ਮੁੰਡੇ ਚਾਚੇ ਦੇ, 3 ਮੁੰਡੇ ਚਾਚੇ ਦੇ। ਇੱਕ ਸਰਦਾਰ ਉਤਾਰ ਸਿੰਘ ਸੀ, ਇਹਨਾਂ ਦੇ ਨਾਂ ਭੁੱਲ ਗਏ। ਵੱਡੇ ਉਤਾਰ ਸਿੰਘ ਸਨ, ਗੁਰਬਚਨ ਸਿੰਘ ਤੇ ਰਘਵੀਰ ਸਿੰਘ, ਇਹ 3 ਭਰਾ। ਸਾਡਾ ਘਰ ਸੀ ਜੀ ਇੱਕ ਸਾਈਡ ਤੇ ਆ ਜਾਂਦਾ ਸੀ। ਏਦਾਂ ਸ਼ਹਿਰ ਸੜਕ ਆਉਂਦੀ ਹੁੰਦੀ ਸੀ। ਸਾਹਮਣੇ ਜਿਹਨੂੰ ਅਸੀਂ ਬਸਤੀ ਕਹਿ ਲਓ ਜਾਂ ਠੱਠੀ ਕਹਿੰਦੇ ਹੁੰਦੇ, ਸਾਈਆਂ ਦਾ ਮਹੱਲਾ ਸੀ। ਉੱਥੇ ਸਾਈ ਰਹਿੰਦੇ ਸੀ ਟੋਟਲੀ। ਉਹਦੇ ਵਿੱਚ ਫਿਰ ਬੜਾ ਖੁੱਲ੍ਹਾ ਸੀ ਮੈਦਾਨ ਛੱਡਿਆ ਹੋਇਆ, ਤੇ 1-2 ਪਿੰਡ 'ਚ ਘਰ ਸੀ ਸੰਤਾਂ ਦਾ ਘਰ, ਉਹਨਾਂ ਨਾਲ ਲਿਆ। ਅਗਲੇ ਬੰਨੇ ਬੜਾ ਵੱਡਾ ਬਾਗ ਸੀ ਸੋਢੀਆਂ ਦਾ, ਉੱਥੇ ਘਰ ਸਨ। ਫਿਰ ਸੋਢੀਆਂ ਦਾ ਮਰਬੇ ਸਨ ਬੜੇ ਕਾਫੀ। ਫਿਰ ਦੁਆਬੇ ਦੇ ਗਏ ਸਨ, ਇੱਥੋਂ 2 ਘਰ ਉੱਠ ਕੇ ਬੜੇ ਜਵਾਨ ਸਨ, ਉਹ ਵੀ ਦੁਆਬੀ, ਉਹਨਾਂ ਨੂੰ ਦੁਆਬੀ ਜਾਂਦੇ ਸਨ। 3 ਘਰ ਸਾਡੇ ਸਨ। ਬਸ ਇਹੋ ਹੀ। ਘਰ ਕਿਸ ਤਰ੍ਹਾਂ ਦਾ ਸੀ? ਕੱਚਾ ਸੀ? ਘਰ ਜਿਹੜੇ ਸਨ ਸਾਡੇ ਜ਼ਿਮੀਂਦਾਰਾਂ ਦੇ, ਇਹ ਤਾਂ ਤਕਰੀਬਨ ਪੱਕੇ ਸਨ। ਜਿਹੜੇ ਬਾਕੀ ਸਨ ਲੋਕ ਦੂਜੇ ਮਿਹਨਤ ਕਰਦੇ ਸਨ, ਉਹਨਾਂ ਦੇ ਕੱਚੇ ਸਨ ਵਿਚਾਰੇ। 3 ਘਰ ਤਾਂ ਸਾਡੇ ਸਾਂਝੇ ਸਨ, ਬਿਲਕੁਲ ਇਕੱਠੀਆਂ ਕੰਧਾਂ ਸਨ। ਕੋਈ ਮੇਰਾ ਖਿਆਲ 25-30 ਘਰ ਦੇ ਉੱਤੇ ਦੁਆਬੀਆਂ ਦਾ ਬਰਾਦਰੀ ਸੀ। ਉਹ ਕਾਲੋਂ ਜੱਟ ਸਨ? ਨਹੀਂ, ਸਿਰਫ ਸਾਡੇ 3 ਘਰ ਕਾਲੋਂ ਸਨ। ਸੋਢੀ ਸਨ, ਇਹ ਦੁਆਬੀਏ ਸਨ। ਸੋਢੀ ਖੱਤਰੀ ਇਹ ਦੁਆਬੀਆਂ ਦੇ ਘਰ ਸਨ, ਤੇ ਬਾਕੀ ਸਾਈਆਂ ਦੇ ਘਰ ਸਨ 30-40। ਗੁਰਦੁਆਰਾ ਸਾਹਿਬ ਬਣਾਇਆ ਸੀ ਪਿੰਡ? ਗੁਰਦੁਆਰਾ ਸਾਹਿਬ ਹੈ ਸੀ। ਤੁਹਾਡੇ ਸਿੱਖਾਂ ਤੋਂ ਇਲਾਵਾ ਮੁਸਲਮਾਨਾਂ ਦੇ ਘਰ ਵੀ ਸਨ? ਹਾਂ, ਮੁਸਲਮਾਨਾਂ ਦੇ ਘਰ ਕਾਫੀ ਸਨ। ਜਿਹੜੇ ਲੁਹਾਰ ਵਗੈਰਾ ਲਾ ਲਓ, ਜਾਂ ਜਿਹੜੇ ਜਿਨ੍ਹਾਂ ਨੂੰ ਅੱਜ ਕੱਲ੍ਹ ਕੰਮੀ ਜਾਂਦੇ ਆ, ਜਿਨ੍ਹਾਂ ਨੇ ਮਤਲਬ ਕਿ ਠੇਕੇ ਠੁਕੇ ਦੇ ਜ਼ਮੀਨਾਂ ਲੈ ਲਈਆਂ ਜਾਂ ਕੁਝ ਕਰ ਲਿਆ, ਉਹ ਮੁਸਲਮਾਨਾਂ ਦੇ। ਕੋਈ ਨਾਂ ਚੇਤੇ ਨੇ ਮੁਸਲਮਾਨਾਂ ਦੇ? ਹਾਂ, ਇੱਕ ਦਾ ਚੇਤਾ ਜਿਹੜਾ ਕਿ ਮੇਰੇ ਪਿਓ ਦਾ ਬਹੁਤ ਯਾਰ ਹੁੰਦਾ ਸੀ, ਇਲਮਦੀਨ। ਕੌਣ ਸੀ? ਉਹ ਰਾਈ ਸੀ? ਜੱਟ ਸੀ। ਯਾਨੀ ਬਚਪਨ 'ਚੋਂ ਇਹਨਾਂ ਦਾ ਪਿਆਰ ਸੀ। ਇਹ ਫਿਰ ਚਲੇ ਗਏ, ਨੌਕਰੀ ਕਰਨ ਲੱਗ ਪਏ। ਉਹ ਆਪਣੇ ਪਿੰਡ ਭਰਾਵਾਂ ਦੇ ਨਾਲ ਰਹਿਣ ਲੱਗ ਪਿਆ। ਤੇ ਸਾਡੇ ਹਾਤੇ ਦੇ ਵਿੱਚ ਹੀ, ਜਿੱਦਾਂ ਅਸੀਂ ਆਪਣੇ ਹਵੇਲੀ ਦੇ ਵਿੱਚ ਹੀ ਕਮਰੇ ਸਨ, ਤੇ ਉੱਥੇ ਜਿਹੜੇ ਸਨ ਖੱਤਰੀ, ਉਹਨਾਂ ਨੇ ਟਾਂਗੇ ਰੱਖੇ ਸਨ। ਟਾਂਗੇ ਜਾਣਾ, ਟਾਂਗੇ ਤੇ ਘਰ ਆ ਜਾਣਾ। ਖੱਤਰੀਆਂ ਦਾ ਨਾਂ ਚੇਤੇ ਨੇ? ਪਰਮਾਨੰਦ ਸੀ। ਸਾਡੇ ਸਨ ਜੀ 3 ਘਰ, 5 ਮਰਬੇ ਲਾਟ ਹੋਏ ਸਨ ਤਿੰਨਾਂ ਨੂੰ। ਤੁਹਾਡੇ ਚੱਕ ਦੇ ਆਲੇ-ਦੁਆਲੇ ਹੋਰ 72 ਚੱਕ ਸੀ। ਇੱਕ ਕਾਲਵਾਂ ਦਾ, ਗੱਡੀਆਂ ਸੀ। ਖਾਣ ਵਾਲਾ ਸੀ 117, 2 ਸਨ। 117 ਤੇ ਸੋਢੀਆਂ ਦੀ ਵਾਦੀ ਸੀ ਜਿੱਥੇ ਅਸੀਂ ਰਹਿੰਦੇ ਸਾਂ। 117 ਮੇਰੇ ਫੁੱਫੜ ਦੇ ਨਾਂ ਦੇ ਵਾਦੀ ਸੀ, ਭਾਈ ਰਾਮ ਸਿੰਘ, ਏਦਾਂ ਵਾਦੀ। 116 ਮੁਸਲਮਾਨਾਂ ਦਾ ਪਿੰਡ ਸੀ। 115 ਏਦਾਂ ਪਿੰਡ ਸਾਰੇ। ਫਿਰ ਲਾਲਾ ਨਾਲ ਹੋ ਗਈ ਕਿ ਚਲੋ ਵੀ ਜਾਣਾ, ਵੀ ਹੁਣ ਜਾਣਾ, ਵੀ ਜਾਣਾ। ਚੰਦ ਲੋਕ ਆਏ ਹਨ ਲੁੱਟਣ ਵਾਸਤੇ। ਜਿਸ ਵੇਲੇ ਇਹ ਗੱਲ ਹੋ ਗਈ ਕਿ ਵੀ ਇੱਥੇ ਰਹਿਣ ਨਹੀਂ ਦੇਣਾ, ਇਹਨੂੰ ਛੱਡਣਾ ਪੈਣਾ ਹੁਣੇ ਘਰ ਆਪਣਾ, ਉਸ ਵੇਲੇ ਫਿਰ ਅਸੀਂ ਆਪਣੇ ਗੱਡੇ ਗੁੱਡੇ ਜੋ ਵੀ ਸਮਾਨ ਸੀ, ਥੋੜਾ ਬਹੁਤਾ ਮਾੜਾ ਮੋਟਾ ਲੱਦ ਲੈਣਾ। ਉਹ ਫਿਰ ਕਾਫਲੇ ਦੀ ਸ਼ਕਲ ਦੇ ਵਿੱਚ ਅਸੀਂ ਫਿਰ ਪਿੰਡੋਂ ਤੁਰੇ। ਪਿੰਡੋਂ ਅਸੀਂ ਸਾਰੀ ਰਾਤ ਤੁਰਦੇ ਰਹੇ ਤੇ ਜੜ੍ਹਾਂ ਵਾਲਾ ਅਸੀਂ ਤਹਿਸੀਲ ਦੇ ਵਿੱਚ ਪਹੁੰਚੇ। ਉਹ ਜਿਸ ਉੱਥੇ ਆਪਣੇ ਆਂਦੇ, ਉੱਥੇ 2-3 ਦਿਨ ਜਾਣ ਤੋਂ ਪਹਿਲੋਂ ਜਿਹੜੇ ਉੱਥੇ ਬੈਠੇ ਸਨ ਕਾਫਲੇ ਦੇ ਰੂਪ 'ਚ, ਸਿੱਖ ਜਾਂ ਹਿੰਦੂ, ਉਹ ਕਤਲ ਕਰ ਦਿੱਤੇ ਗਏ। ਤੁਹਾਡੇ ਪਹੁੰਚਣ ਤੋਂ ਪਹਿਲਾਂ ਖੂਹਾਂ ਦੇ ਵਿੱਚ ਮੁਸ਼ਕਾਂ ਹੁੰਦੀਆਂ ਹਨ। ਫਿਰ ਉੱਥੇ 1-2 ਦਿਨ ਤੋਂ ਬਾਅਦ ਕਾਨਵਾਈ ਆਈ। ਕਾਨਵਾਈ ਦਾ ਮਤਲਬ ਕਿ ਫਿਰ ਟਰੱਕ ਲੈਣ ਵਾਸਤੇ ਆ ਗਏ ਸਾਨੂੰ। ਮੇਰਾ ਪਿਓ ਗਰਮ ਬੜਾ ਸੀ, ਉਹ ਟਰੱਕ ਡਰਾਈਵਰ ਨਾਲ ਲੜ ਪਿਆ। ਬਹੁਤ ਗਰਮਾਸਟਰ ਸੀ, ਪੀਟੀ ਸੀ।
ਅੱਛਾ। ਉਹ ਟਰੱਕ ਵਾਲਾ ਆ ਕੇ ਮੈਂ ਨਹੀਂ ਜਾਣਾ, ਸਿਆਪਾ ਖੜਾ ਹੋ ਗਿਆ। ਉਧਰੋਂ ਉਹਨਾਂ ਮੁਸਲਮਾਨਾਂ ਦਾ ਜਿਨ੍ਹਾਂ ਦਾ ਬੰਦਾ ਮਰਿਆ ਸੀ ਉਹ ਵੀ ਸਿਰ ਤੇ ਚੜੇ। ਬੰਦਾ ਕਿੱਥੇ ਮਰ ਗਿਆ ਸੀ? ਰਾਤ ਨੂੰ ਦੱਸਿਆ ਨਹੀਂ, ਜਿਸ ਵੇਲੇ ਆਏ ਪਿੰਡ ਲੁੱਟਣ ਵਾਸਤੇ ਤਾਂ ਗੋਲੀ ਮਾਰੀ ਸੀ। ਜਿਹੜੇ ਲੁੱਟਣ ਆ ਗਏ ਲੁਟੇਰੇ, ਹਾਂ, ਤੇ ਗੋਲੀ ਚੱਲੀ ਤੁਹਾਡੇ ਪਿੰਡ 'ਚ? ਦੇਖੋ ਲੁਟੇਰੇ ਆਏ ਨੇ ਪਹਿਲੋਂ, ਇਹ ਫਿਰ ਬਾਅਦ 'ਚ ਜਿਸ ਵੇਲੇ ਇੱਥੋਂ ਚੱਲੇ ਆ ਪਤਾ ਲੱਗ ਗਿਆ ਵੀ ਉਹ ਵੀ ਤੁਰ ਪਏ ਨੇ। ਹਾਂਜੀ। ਉਹਨਾਂ ਨੂੰ ਅਕਸਰ ਸੂਹ ਰੱਖਦੇ ਨੇ, ਹਰ ਬੰਦੇ ਨੂੰ ਸੂਹ ਰੱਖਣੀ ਹੁੰਦੀ ਹੈ। ਅੱਛਾ ਜੀ। ਉਹਨਾਂ ਨੇ ਮਹਿਸੂਸ ਵੀ ਜਾ ਹੁਣ ਇਹ ਚੱਲ ਪਏ ਨੇ, ਪਿੰਡੋਂ ਨਿਕਲ ਪਏ ਨੇ। ਖੈਰ ਅਸੀਂ ਉੱਥੋਂ ਇਹਨਾਂ ਮੇਰੇ ਬਾਪ ਦਾ ਇੱਕ ਯਾਰ ਸੀ, ਕੋਈ ਅਫਸਰ ਬੰਦਾ, ਉਹਨੂੰ ਇਹਨੇ ਆਖਿਆ ਤੇ ਉਹਨੇ ਡਰਾਈਵਰ ਨੂੰ ਤਰਲੇ ਮਿੰਤਾਂ ਕਰਕੇ ਮਨਾਇਆ। ਖੋਜ ਕਰਦੇ ਰਹੇ, ਉਹਨਾਂ ਦੇ ਪਹੁੰਚਣ ਤੋਂ ਪਹਿਲੋਂ ਅਸੀਂ ਕਾਨਵਾਂ 'ਚ ਨਿਕਲ ਆਏ। ਅੱਗੇ ਅਸੀਂ ਆਪਣਾ ਸਰਹੱਦ ਲੰਘੇ ਆ, ਅੰਮ੍ਰਿਤਸਰ ਆ ਗਏ ਆ। ਹਾਂਜੀ। ਉੱਥੇ ਸਾਨੂੰ ਲਾ ਦਿੱਤਾ ਅੰਮ੍ਰਿਤਸਰ ਆ ਕੇ ਸਟੇਸ਼ਨ ਦੇ ਕੋਲ ਕਿਤੇ, ਜਿਹੜਾ ਮਰ ਜਾਣਾ ਜਿੱਥੇ ਮਰ ਜਾਣਾ ਫੜ ਕੇ ਆਮ ਸੁੱਟ ਦੇਣਾ ਬਸ। ਅਸੀਂ ਉੱਥੇ ਢਿਲਵਾਂ ਫਿਰ ਰਹੇ। ਢਿਲਵਾਂ ਤੋਂ ਬਾਅਦ ਫਿਰ ਅਸੀਂ ਫਿਰ ਜਲੰਧਰ ਆ ਗਏ। ਫਿਰ ਉਸ ਤੋਂ ਬਾਅਦ ਜਿੱਥੇ ਤੁਸੀਂ ਇੱਥੇ ਕਿੱਥੇ ਆ ਕੇ ਬੈਠੇ ਹੋ? ਪੂਰਾ ਤੁਰਾਂ। ਇਹਦੀ ਤਹਿਸੀਲ ਦਸੂਆ, ਜ਼ਿਲ੍ਹਾ ਹੁਸ਼ਿਆਰਪੁਰ। ਇਹਦੇ ਆਲੇ ਦੁਆਲੇ ਪਿੰਡ ਦੁਆਖੜੀ, ਨੰਗਲ, ਨਰਾਜਾ, ਪੱਟੀਆਂ, ਖੁੰਖਣਾ। ਮੈਨੂੰ ਇੱਕ ਵਾਰੀ ਯਾਦ ਹੈ ਚੰਗੀ ਤਰ੍ਹਾਂ। ਲਾਇਲਪੁਰ ਮਾਸਟਰ ਹੀ ਸਨ। ਹਾਂ, ਪੀਟੀ ਮਾਸਟਰ, ਮੈਨੂੰ ਯਾਦ ਹੈ ਬੜੀ ਚੰਗੀ ਤਰ੍ਹਾਂ। ਪਿੰਡ 'ਚ ਸਾਈਆਂ ਨੇ ਗਾਂ ਵੱਡੀ, ਜੱਟਾਂ ਨੇ ਉਹਨਾਂ ਨੂੰ ਸੱਦਿਆ ਕਿ ਆਓ ਵੀ ਤੁਹਾਡੇ ਨਾਲ ਗੱਲ ਕਰੀਏ। ਉਹ ਕਹਿੰਦੇ ਅਸੀਂ ਨਹੀਂ ਆਉਣਾ। ਵਿੱਚੋਂ ਦੀ ਲੰਘਦੇ ਜਾਣ, ਨਾਲੇ ਉਹਨਾਂ ਨੂੰ ਵੱਧ ਕਰਕੇ ਹੀ ਜਾਂ ਤੁਸੀਂ ਆਏ ਕਿ ਕੰਜਰੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਫਲਾਣੀ ਟੀ। ਜਿਸ ਵੇਲੇ ਅਖੀਰ ਤੇ ਚਲੇ ਗਏ ਨਾ, ਇੱਕ ਸਾਈ ਦੇ 6-7 ਮੁੰਡੇ ਸਨ। ਉਹਨੇ ਜਿਸੇ ਗਏ ਉਹਨੇ ਖਲੋ ਕੇ ਨਾ ਖੋਲੀ ਤੇ ਡਾਂਗ ਮਾਰੀ ਹੈ ਨਾ, ਉਹ ਡਾਂਗ ਇੱਥੇ ਵੱਜੇ ਨਾ, ਡਿੱਗ ਪਏ। ਉਹ ਫਿਰ ਜੱਟ ਸਨ ਨਾਲ, ਉਹਨਾਂ ਨੇ ਫਿਰ ਉਹਨਾਂ ਨੂੰ ਕੱਢ ਲਿਆ ਬਾਹਰ। ਯਾਨੀ ਲੜਾਈ ਹੋਈ, ਉਹਨਾਂ ਨੂੰ ਕੁੱਟਿਆ ਕੱਟਿਆ ਚੰਗਾ, ਸਫਾਈ ਹੋ ਗਈ। ਸਫਾਈ ਹੋ ਗਈ। ਦੇਖੋ ਜਿਹੜੇ ਸਾਡੇ ਪਿੰਡ ਦੇ ਬੰਦੇ ਸਨ ਮੁਸਲਮਾਨ, ਬੜਾ ਵਧੀਆ ਸੀ ਕੰਮ, ਭਰਾਵਾਂ ਵਾਂਗ ਮਿਲਣਾ ਵਰਤਣਾ, ਕੋਈ ਚੀਜ਼ ਲੈਣੀ ਦੇਣੀ। ਹਾਂਜੀ ਹਾਂਜੀ। ਜਿਸ ਵੇਲੇ ਇਹ ਅੱਗ ਬਲ ਪਈ ਫੇਰ ਅੱਖਾਂ ਬਦਲ ਗਈਆਂ। ਤੁਸੀਂ ਪਿੰਡੋਂ ਨਿਕਲੇ ਹੋ, ਉਦੋਂ ਜਿਹੜੇ ਤੁਹਾਡੇ ਪਿੰਡ ਦੇ ਮੁਸਲਮਾਨ ਸਨ ਚਲੇ ਗਏ ਸਨ ਪਿੰਡੋਂ ਕਿ ਨਹੀਂ? ਹੈ ਪਿੰਡ ਹੀ ਸਨ, ਉਹ ਵਹਿੰਦੇ ਸਨ ਪਏ, ਪਰ ਗਾਹ ਨਹੀਂ ਕੋਈ ਆਇਆ। ਤੁਹਾਨੂੰ ਅਗਾਹ ਕਰਨੀ ਆਏ ਹੋ? ਕੋਈ ਗਾਹ ਕਰਨੀ ਆਇਆ, ਕਿਸੇ ਨੇ ਜ਼ਰੂਰਤ ਨਹੀਂ ਪਈ ਗਾਹ ਕੇ ਗੱਲ ਪਏ। ਤੁਹਾਨੂੰ ਉਹ ਪਿੰਡ ਕਦੀ ਚਿੱਤੇ ਆਇਆ? ਚੇਤੇ ਤਾਂ ਹੁਣ ਵੀ ਬੜਾ ਆਉਂਦਾ, ਦਿਲ ਕਰਦਾ ਮੈਂ ਆਪਣੇ ਮੁੰਡੇ ਨੂੰ ਵਿਖਾਵਾਂ ਪਿੰਡ, ਕਿਆ ਚੱਲੀਏ ਵੀ। ਮੁੰਡਾ ਵੀ ਮੇਰਾ ਅੱਗੋਂ ਦੋ ਤੇਰੇ ਪੋਤਰੇ ਵਾਲਾ ਕਰਦਾ। ਫਿਰ ਦੂਜੇ ਬੰਨੇ ਫਿਰ ਇਹ ਮਨ 'ਚ ਆਉਂਦਾ ਹੈ ਕਿ ਸ਼ਾਇਦ ਉਹਨਾਂ ਨੂੰ ਉਹ ਅਣਖ ਜਾਗ ਪਈ ਕਿ ਸਾਡਾ ਬੰਦਾ ਮਾਰਿਆ, ਤੇ ਉਹ ਗੱਲ ਪੁੱਠੀ ਨਾ ਚੱਲ ਪਈ। ਮਾਰਿਆ ਹਮਲੇ ਵਾਲਾ ਜਿਹਨੇ ਹਮਲਾ ਕੀਤਾ ਹੈ ਤਾਂ ਉਸੇ ਬਰਾਦਰੀ ਦਾ ਸੀ ਨਾ, ਜਿਹੜਾ ਮਰਿਆ ਉਹ ਉਹਨਾਂ ਵਿੱਚੋਂ ਸੀ ਨਾ। ਤੇ ਇਸ ਕਰਕੇ ਫਿਰ ਆਖੀ ਦਾ ਛੱਡੋ ਕੀ ਜਾਣਾ ਹੈ। ਤੇ ਵੈਸੇ ਉਹ ਬੜੀ ਕਰਦਾ ਆਪਣੇ ਪਿੰਡ ਨੂੰ ਵੇਖਾਂ ਕਿਹੋ ਜਿਹਾ ਹੁਣ ਘਰ ਵੇ, ਚਵਾਰਾ ਸੀ ਪਿਆ ਆ, ਕਮਰੇ ਸਨ 4-5 ਪਏ, ਸਭ ਕੁਛ ਸੀ। ਅੱਛਾ, ਵੇਲਾ ਉਹ ਚੰਗਾ ਸੀ ਕਿ ਹੁਣ ਚੰਗਾ? ਉਸ ਵੇਲੇ ਦੇ ਨਾਲ ਦੀਆਂ ਕੀ ਰੀਸਾਂ ਨੇ। ਤੇ ਵੇਲਾ ਜਿਹੜਾ ਨਾ ਛੱਡ ਦੀ ਗੱਲ ਕਰਨ ਨੂੰ ਦਿਲ ਹੀ ਨਹੀਂ ਕਰਦਾ। ਕੋਈ ਹਮਦਰਦੀ ਨਹੀਂ ਕਿਸੇ ਨਾਲ, ਕੋਈ ਦੁੱਖ ਨਹੀਂ, ਕੋਈ ਤਕਲੀਫ ਨਹੀਂ। ਔਰੋਂ ਇੱਕ ਗੱਲ ਹੁੰਦੀ ਸੀ, ਆਂਦੇ ਹੁੰਦੇ ਸਨ ਵੀ ਬੜੀ ਲਾਲ ਨੇਰੀ ਚੜੀ ਹੈ। ਤੇ ਔਰੋਂ ਦੀ ਗੱਲ ਦੱਸਣ ਲੱਗਾ ਮੈਂ, ਔਰੋਂ ਦੀ ਜਿਹੜੀ ਕਹਾਣੀ ਬਣੀ ਹੈ, ਬੜੀ ਲਾਲ ਨੇਰੀ ਚੜੀ ਹੈ। ਅੱਜ ਕੋਈ ਨਾ ਕੋਈ ਖੂਨ ਹੋਇਆ, ਅੱਜ ਬੰਦਾ ਕੋਈ ਨਾ ਕੋਈ ਮਰਿਆ। ਹੁਣ ਤਾਂ ਜਿੰਨੇ ਮਰਜ਼ੀ ਮਰ ਜਾਓ, ਕੋਈ ਲਾਲ ਨੇਰੀ ਚੜ੍ਹਦੀ ਨਹੀਂ। ਕਦੇ ਲਾਲ ਨੇਰੀ ਜਿਹੜੀ ਵੇਖੀ ਜੇ? ਵਕਤ ਇਹ ਸੀ ਕਿ ਜੇ ਕਿਸੇ ਕੋਲ ਦਾਣੇ ਲੈਣ ਜਾਂਦੇ ਸਨ, ਕਿ ਰਿਸ਼ਤੇਦਾਰ ਕੋਲ 10-20 ਕਿਲੋ ਦਾਣੇ ਦਿਓ, ਤਾਂ ਉਹ ਕਹਿੰਦਾ ਸੀ ਕੋਈ ਨਹੀਂ। ਹਾਲਾਤ ਬੜੇ ਮਾੜੇ ਸਨ ਉਸ ਵੇਲੇ। ਤੁਹਾਡੇ ਫਾਦਰ ਸਾਹਿਬ ਕਿੰਨਾ ਵੀ ਯਾਦ ਕਰਦੇ ਸਨ ਆਪਣੇ ਚੱਕ ਨੂੰ, ਚੱਕ ਨੰਬਰ 17 ਨੂੰ? ਉਹਨਾਂ ਨੂੰ ਤੇ ਸ਼ਰਾਬ ਚਾਹੀਦੀ ਸੀ, ਉਹਨਾਂ ਨੂੰ ਜੂਦਣਾ ਕੋਈ ਨਹੀਂ ਸੀ। ਅੱਛਾ ਜੀ। ਸ਼ਰਾਬ ਪੀਂਦੇ ਆਦੀ ਸਨ? ਮੈਂ ਤਾਂ ਇੱਥੇ ਤਾਂ ਜਿਸ ਵੇਲੇ ਉਹਨਾਂ ਦੀ ਡੈਥ ਹੋਈ ਹੈ, ਹਾਂਜੀ, ਬੋਤਲ ਉਹਨਾਂ ਦੇ ਨਾਲ ਹੀ ਰੱਖ ਦਿੱਤੀ ਸੀ। ਮੈਂ ਕਿਹਾ ਜਾਵੇ ਤੂੰ ਹੀ ਨਾਲ ਹੀ। ਅੱਛਾ। ਤੇ ਮੈਂ ਉੱਦਾਂ ਬੇਨਤੀ ਕਰ ਦਿੰਦਾ ਕਿ ਜੇ ਕਿਸੇ ਵੀਰ ਦਾ ਉਸ 117 ਜਿਹੜਾ ਚੱਕ ਕੇ ਕਿਸੇ ਦਾ ਦਿਲ ਕਰੇ ਨਿਕਲਣ ਸਾਰ, ਅਮਰ ਸਿੰਘ ਉਰਲੇ ਬੰਨੇ ਜਿਨ੍ਹਾਂ ਦਾ ਚਵਾਰਾ ਕਿਸੇ ਨੇ ਕਰਨਾ ਹੋਵੇ ਤੇ ਨੋਟ ਕਰ ਲੈਣ। ਪੰਜਾਬ, ਜ਼ਿਲ੍ਹਾ ਹੁਸ਼ਿਆਰਪੁਰ, ਡਾਕਖਾਨਾ ਗੜ੍ਹਦੀਵਾਲਾ, ਤਹਿਸੀਲ ਦਸੂਹਾ, ਪਿੰਡ ਤੁਰਾਂ, ਪਿੰਡ ਤੂਰ, TOOR ਤੂਰ।